ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਆ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 5 ਜੁਲਾਈ ਦਿਨ ਮੰਗਲਵਾਰ ਤੇ ਸਾਡੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਇਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਦੇ ਨਾਲ ਸੁਰਜੀਤ ਸਿੰਘ ਗੁਰਾਇਆ ਅਤੇ ਮੋਹਿੰਦਰ ਕੌਰ ਗੁਰਾਇਆ ਸੈਨ ਹੋਜ਼ੇ ਤੋਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਕੋਈ ਬਿਜ਼ਨਸ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਵੀ ਆਪ ਦੀ ਸਿਆਸੀ ਘੇਰਾਬੰਦੀ, ਨਰੇਸ਼ ਯਾਦਵ ਹੋਇਆ ਪੇਸ਼, ਮੈਨੀਫੈਸਟੋ ਤੇ ਮਾਫੀ ਮੰਗੀ, ਉਧਰ ਅਕਾਲੀਆਂ ਨੇ ਕਿਤੇ ਮੁਜ਼ਾਹਰੇ। ਉਹ ਸੰਦੀਪ ਅਖਤਰ ਹੈ, ਦਿਲਸ਼ਾਦ ਅਖਤਰ ਦਾ ਸ਼ਾਇਦ ਭਤੀਜਾ, ਉਹਦਾ ਇੱਕ ਗਾਣਾ ਆਇਆ ਸੀ ਕਾਫੀ ਦੇਰ ਪਹਿਲਾਂ, ਉੱਡ ਜਾ ਮੋਰਨੀਏ ਤੇਰੇ ਮਗਰ ਬੰਦੂਕਾਂ ਵਾਲੇ। ਤਾਂ ਉਹੀ ਕਹਾਣੀ ਬਣੀ ਪਈ ਹੈ ਜੀ ਕਿ ਸਭ ਕੁਛ ਜਿਹੜਾ ਆਮ ਆਦਮੀ ਪਾਰਟੀ ਦੇ ਪਿੱਛੇ, ਕੀ ਕਾਂਗਰਸ, ਕੀ ਅਕਾਲੀ, ਕੀ ਸਵਰਾਜ ਪਾਰਟੀ, ਸਾਰੇ ਹੀ ਹੁਣ ਵੱਤਰ ਵਾਹੀ ਜਾਂਦੇ ਆ। ਅੱਜ ਨਰੇਸ਼ ਯਾਦਵ ਪੇਸ਼ ਹੋਇਆ, ਨਰੇਸ਼ ਹੋਇਆ ਪੇਸ਼, ਜੋ ਕਿ ਬੜਾ ਕਸੂਤਾ ਕੇਸ। ਨਰੇਸ਼ ਯਾਦਵ ਦੇ ਸਾਹਮਣੇ ਉਹਨਾਂ ਨੇ ਇੱਕ ਰੱਖਿਆ ਸਵਾਲਾਂ ਦਾ ਪੁਲੰਦਾ। 100 ਸਵਾਲ ਸੀਗੇ। ਪਟਿਆਲਾ CI ਸਟਾਫ ਦੇ ਵਿੱਚੋਂ ਅੱਜ 11 ਕੁ ਵਜੇ ਆਇਆ, 5 ਘੰਟੇ ਉੱਥੇ ਰਿਹਾ। ਬਾਅਦ ਦੇ ਵਿੱਚ ਪੁਲਿਸ ਨੇ ਜੋ ਤਫਸੀਲਾਤ ਦੱਸੀ ਹੈ, ਜਨਤਕ ਕੀਤੀ ਹੈ, ਉਹਦੇ ਮੁਤਾਬਕ ਉਹਨਾਂ ਨੇ ਕਿਹਾ ਕਿ ਸਾਨੂੰ ਜੋ ਸਵਾਲਾਂ ਦੇ ਜਵਾਬ ਮਿਲੇ ਅਸੀਂ ਉਹਨਾਂ ਤੋਂ ਸੰਤੁਸ਼ਟ ਨਹੀਂ, ਇਹਨੂੰ ਦੁਬਾਰਾ ਫਿਰ ਵਿਧਾਇਕ ਸਾਹਿਬ ਨੂੰ ਬੁਲਾਇਆ ਜਾ ਸਕਦਾ ਹੈ। ਹੁਣ ਨਰੇਸ਼ ਦੁਬਾਰਾ ਹਾਜ਼ਰ ਹੋ ਸਕਦਾ ਹੈ। ਇਹਦਾ ਪੋਲੀਗ੍ਰਾਫ ਟੈਸਟ ਹੈ ਜਿਹੜਾ ਉਹ ਵੀ ਕਰਾਉਣ ਦੀਆਂ ਕਨਸੂਹਾਂ ਨੇ, ਉਹ ਵੀ ਕਰਵਾਇਆ ਜਾ ਸਕਦਾ। ਇੱਥੇ ਨਰੇਸ਼ ਯਾਦਵ ਹੈ ਜਿਹੜਾ, ਉਹ ਇੱਕ ਸਵਾਲ ਤੇ ਬੜਾ ਕਸੂਤਾ ਅੜਨ ਡਿਆ। ਉਹ ਇਹ ਹੈ ਕਿ ਇਹ ਕਹਿੰਦਾ ਕਿ ਮੈਂ 10-12 ਸਾਲ ਤੋਂ ਜਾਣਦਾ ਸੀਗਾ ਇਸ ਵਿਜੇ ਨੂੰ, ਤੇ ਇਹੀ ਸਵਾਲ ਸਭ ਤੋਂ ਵੱਡਾ ਕਿ ਉਹ 1988 ਤੋਂ RSS ਦਾ ਪ੍ਰਚਾਰਕ ਸੀ। ਕਿ 1988 ਤੋਂ ਜਿਸ ਬੰਦੇ ਨੂੰ ਤੁਸੀਂ 10-12 ਸਾਲ ਪਹਿਲਾਂ ਜਾਣਦੇ ਹੋ, ਕਿ ਤੁਸੀਂ ਉਹਦੇ ਨਾਲ ਜਿਹੜੀਆਂ ਨਜ਼ਦੀਕੀਆਂ ਹੈ ਫੇਰ ਵੀ ਰੱਖਦੇ ਹੋ, ਤਾਂ ਤੁਹਾਡੇ ਕੀ ਮੰਤਵ ਹੈ? ਸੋ ਇਹ ਸਵਾਲ ਹੈ ਜਿਹੜਾ ਇੱਥੇ ਅੜਦੇ ਆ। ਦੂਜੇ ਪਾਸੇ ਜੇ ਗੱਲ ਕਰੀਏ ਕਿ ਮੈਨੀਫੈਸਟੋ ਦੀ ਚੋਣ ਮੈਨੀਫੈਸਟੋ ਜਿਹੜਾ ਇਹਨਾਂ ਨੇ ਬਹੁਤ ਮਿਹਨਤ ਦੇ ਨਾਲ ਤਿਆਰ ਕੀਤਾ, ਪਰ ਅਫਸੋਸ ਸਾਰੀ ਰਿੱਧੀ ਖੀਰ ਦੇ ਵਿੱਚ ਇਹਨਾਂ ਨੇ ਆਪ ਹੀ ਖੇਹ ਪਾ ਲਈ। ਉਹ ਇੱਕ ਗਲਤੀ ਕਰ ਦਿੱਤੀ, ਇੱਕ ਗਲਤੀ ਨਹੀਂ, ਗਲਤੀ ਤੇ ਗਲਤੀ ਕਰ ਦਿੱਤੀ। ਆਸ਼ੀਸ਼ ਖੈਤਾਨ ਨੇ ਪਹਿਲਾਂ ਆਪਣੇ ਮੈਨੀਫੈਸਟੋ ਨੂੰ ਧਾਰਮਿਕ ਗ੍ਰੰਥਾਂ ਦੇ ਨਾਲ ਤੋਲ ਦਿੱਤਾ। ਬਾਅਦ ਦੇ ਵਿੱਚ ਇੱਕ ਹੋਰ ਮੁੱਦਾ ਜਿਹੜਾ ਮੈਂ ਕੱਲ੍ਹ ਵੀ ਕਿਹਾ ਸੀਗਾ ਕਿ ਚੋਣ ਮੈਨੀਫੈਸਟੋ ਦੀ ਕਵਰ ਫੋਟੋ ਨੂੰ ਲੈ ਕੇ ਉਹ ਮੁੱਦਾ ਬਵਾਲ ਬਣ ਗਿਆ, ਤੇ ਅੱਜ ਫਿਰ ਇਹਨਾਂ ਨੂੰ ਵਾਪਸ ਲੈਣਾ ਪਿਆ ਉਹ ਕਵਰ ਫੋਟੋ ਜਿਹੜਾ ਸੀਗਾ, ਔਰ ਨਾਲ ਮਾਫੀ ਮੰਗਣੀ ਪਈ। ਆਸ਼ੀਸ਼ ਖੈਤਾਨ, ਕਮਰ ਸੰਧੂ, ਇਹਨਾਂ ਸਾਰਿਆਂ ਨੇ ਮਾਫੀ ਮੰਗੀ ਹੈ ਕਿ ਭਾਈ ਸਾਡੇ ਤੋਂ ਜਾਣੇ ਅਣਜਾਣੇ 'ਚ ਜੇ ਗਲਤੀ ਹੋ ਗਈ, ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ ਤੇ ਅਸੀਂ ਮਾਫੀ ਮੰਗਦੇ ਹਾਂ। ਮਾਫੀ ਮੰਗ ਲੈਣੀ ਚੰਗੀ ਗੱਲ ਹੈ, ਔਰ ਮਾਫ ਕਰ ਦੇਣਾ ਉਹ ਤੋਂ ਵੀ ਚੰਗੀ ਗੱਲ ਆ। ਇਹ ਸਿਆਸੀ ਲਾਹੇਬਾਜ਼ੀ ਹੁਣ ਬੰਦ ਹੋਣੀ ਚਾਹੀਦੀ ਹੈ। ਪਰ ਫਿਰ ਵੀ ਦੇਖੋ, ਆਸ਼ੀਸ਼ ਖੈਤਾਨ ਤਾਂ ਜੋ ਗਲਤੀ ਕਰ ਗਿਆ, ਪਰ ਕਮਰ ਸੰਧੂ ਪੰਜਾਬ ਡਾਇਲਾਗ ਕਮਿਸ਼ਨ ਸੀ ਜਿਹੜਾ ਇਹਨਾਂ ਦਾ ਜੋ ਬਣਾ ਰਿਹਾ ਸੀ ਚੋਣ ਮੈਨੀਫੈਸਟੋ, ਕਮਰ ਸੰਧੂ ਬੜੇ ਮਸ਼ਹੂਰ ਪੱਤਰਕਾਰਾਂ 'ਚੋਂ ਇੱਕ ਰਿਹਾ ਵਾ। ਉਹਨੂੰ ਸਾਰੀਆਂ ਚੀਜ਼ਾਂ ਦਾ ਪਤਾ ਸੀਗਾ। ਮੇਰੇ ਖਿਆਲ ਦੇ ਨਾਲ ਸਭ ਤੋਂ ਵੱਡੀ ਗਲਤੀ ਉਹਨਾਂ ਦੀ ਆ। ਮੇਜਰ ਸਿੰਘ ਇਹਨਾਂ ਦੇ ਨਾਲ ਆ, ਬੜੇ ਬੁੱਧੀਜੀਵ ਇਹਨਾਂ ਦੇ ਨਾਲ ਆ, ਜਿਹੜੇ ਇੱਥੇ ਪੰਜਾਬ 'ਚੋਂ ਵਿਚਰਦੇ ਆ, ਖਾਸ ਤੌਰ ਤੇ ਸਿੱਖ ਧਰਮ ਦੇ ਵਿੱਚੋਂ ਆਉਂਦੇ ਆ। ਉਹਨਾਂ ਤੋਂ ਇਹ ਗਲਤੀ ਹੋਈ ਹੈ, ਤਾਂ ਇਹ ਗਲਤੀ ਜਿਹੜੀ ਹੈ ਬਹੁਤ ਵੱਡੀ ਗਲਤੀ ਬਣ ਗਈ ਹੁਣ, ਕਿਉਂਕਿ ਇਹ ਗਲਤੀ ਵੀ ਇਹਨਾਂ ਦੇ ਖਾਤੇ 'ਚ ਗਿਣੀ ਜਾਣੀ ਹੈ, ਭਾਵੇਂ ਮਾਫੀ ਮੰਗੀ। ਗਲਤੀ ਉਹ ਹੀ ਰਹਿਣੀ ਹੈ ਕਿ ਇਹਨਾਂ ਨੇ ਇਹ ਗਲਤੀ ਕੀਤੀ ਸੀ ਫਲਾਣੇ ਮੌਕੇ ਤੇ। ਹੁਣ ਜੇ ਉਧਰਲੇ ਪਾਸੇ ਗੱਲ ਕਰੀਏ ਅਕਾਲੀਆਂ ਦੀ, ਤੇ ਉਹਨਾਂ ਨੇ ਗਦਾਮਾਂ ਦੇ ਵਿੱਚ ਪਏ ਪੁਤਲੇ ਫੇਰ ਕੱਢ ਲਏ, ਫੇਰ ਮਸ਼ਾਲਾਂ ਨੂੰ ਅੱਗਾਂ ਲਾ ਲਈਆਂ, ਉਹ ਫੇਰ ਸੜਕਾਂ ਤੇ ਆ ਗਏ। ਥਾਂ ਤੇ ਮੁਜ਼ਾਹਰੇ, ਥਾਂ ਤੇ ਧਰਨੇ, ਥਾਂ ਤੇ ਰੋਸ ਪ੍ਰਦਰਸ਼ਨ। ਕੋਈ ਬੇਅਦਬੀ ਮਾਮਲੇ ਨੂੰ ਲੈ ਕੇ ਹਾਲੇ ਦੇਖੋ ਮਲੇਰਕੋਟਲੇ ਵਾਲੇ ਮਾਮਲੇ ਦੀ ਜਾਂਚ ਚੱਲਣ ਡਈ ਹੈ।
ਹੁਣ ਕੀ ਤੁਹਾਨੂੰ ਅਕਾਲੀਆਂ ਨੂੰ ਆਪਣੀ ਪੁਲਿਸ ਤੇ ਭਰੋਸਾ ਨਹੀਂ ਹੈ? ਤੁਸੀਂ ਪਹਿਲਾਂ ਹੀ ਆਪਣਾ ਡੰਡਾ ਡੇਰਾ ਚੁੱਕ ਕੇ ਸੜਕਾਂ ਤੇ ਆ ਗਏ ਹੋ, ਮੁਜ਼ਾਹਰਾ ਕਰਨ ਆ ਗਏ ਹੋ। ਆਪ ਉਹਨਾਂ ਨੂੰ ਤਫਤੀਸ਼ ਤੇ ਕਰ ਲੈਣ ਦਿਓ ਪੁਲਿਸ ਵਾਲਿਆਂ ਨੂੰ, ਫਿਰ ਤੁਸੀਂ ਕਰੀ ਜਾਓ। ਦੂਜੇ ਪਾਸੇ ਇਹਨਾਂ ਨੇ ਉਸ ਕਵਰ ਫੋਟੋ ਨੂੰ ਮੁੱਦਾ ਬਣਾ ਕੇ ਕਈ ਥਾਈਂ ਪੁਤਲੇ ਫੂਕੇ। ਹਾਲਾਂਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਬਰਾਬਰ ਕੀਤੇ ਆ ਮਾੜੇ ਮੋਟੇ ਪ੍ਰਦਰਸ਼ਨ, ਪਰ ਸਵਾਲ ਇਹ ਉੱਠਦਾ ਹੈ ਕਿ ਤੁਸੀਂ ਅੱਜ ਸਿੱਖੀ ਦੇ ਮੂੰਹ ਨੂੰ ਤੁਸੀਂ ਕਹਿੰਦੇ ਹੋ ਕਿ ਅਸੀਂ ਸਿੱਖੀ ਦੇ ਮੂੰਹ ਮੁਲਾਜੇ ਨੂੰ ਅਸੀਂ ਸੜਕਾਂ ਤੇ ਆਏ ਹਾਂ, ਸਾਡੀਆਂ ਭਾਵਨਾਵਾਂ ਵਲੂੰਧਰੀਆਂ ਗਈਆਂ। ਹਲੇ ਕੱਲ੍ਹ ਦੀ ਗੱਲ ਆ, ਇਹਨਾਂ ਨੇ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਦਿਹਾੜਾ ਮਨਾਇਆ, ਸਮਾਗਮ ਮਨਾਇਆ, ਸ਼ਤਾਬਦੀ ਸਮਾਗਮ ਮਨਾਇਆ। ਉਹਦੇ ਵਿੱਚ ਨਰਿੰਦਰ ਮੋਦੀ ਦੀ ਤੁਲਨਾ ਪ੍ਰਕਾਸ਼ ਸਿੰਘ ਬਾਦਲ ਨੇ ਮੋਦੀ ਜੀ ਬਹਾਦਰ ਕਹਿ ਕੇ ਕੀਤੀ ਹੈ। ਬੰਦਾ ਸਿੰਘ ਜੀ ਬਹਾਦਰ ਦੇ ਬਰਾਬਰ ਕੋਈ ਨਹੀਂ ਬੋਲਿਆ, ਕੋਈ ਨਹੀਂ ਬੋਲਿਆ। ਉਦੋਂ ਇਹਨਾਂ ਦੀ ਜਿਹੜੀ ਸਿੱਖੀ ਪਤਾ ਨਹੀਂ ਕਿੱਥੇ ਸੌਂ ਗਈ। ਉਸੇ ਹੀ ਸਮਾਗਮ ਦੇ ਵਿੱਚ, ਉਸੇ ਹੀ ਸਮਾਗਮ ਦੇ ਦੌਰਾਨ ਇੱਕ SGPC ਕਮੇਟੀ ਮੈਂਬਰ ਸਾਬਕਾ ਉਹ ਜਾਂਦਾ ਹੈ, ਉਹਦੀ 9 ਇੰਚ ਕਿਰਪਾਨ ਪਹਿਨਣ ਤੇ ਉਹਨਾਂ ਨੂੰ ਇਤਰਾਜ਼। ਉਹ ਕਹਿੰਦੇ ਕਿ ਜੇ ਅੰਦਰ ਜਾਣਾ ਸਮਾਗਮ ਦੇ ਵਿੱਚ ਤੇ 6 ਇੰਚੀ ਕਿਰਪਾਨ ਪਾ, ਤੇ ਆਪਣੇ ਡਰਾਈਵਰ ਤੋਂ ਉਹ ਕਿਰਪਾਨ ਵਟਾ ਕੇ ਫਿਰ ਅੰਦਰ ਜਾਂਦਾ ਹੈ। ਕਿ ਤੁਹਾਨੂੰ ਉਹ ਨਹੀਂ ਦਿਖਦਾ? ਜੇ ਤੁਹਾਡੇ ਵਿੱਚ ਸਿੱਖੀ ਦਾ ਇੰਨਾ ਹੀ ਕਣ ਮਜ਼ਬੂਤ ਹੈ, ਇੰਨਾ ਹੀ ਅੰਸ਼ ਜ਼ਿਆਦਾ ਆ, ਜਦੋਂ ਬੇਅਦਬੀਆਂ ਹੋਈਆਂ ਸੀ ਤੇ ਤੁਹਾਡੀਆਂ ਮਸ਼ਾਲਾਂ ਉਦੋਂ ਕਿਉਂ ਬੁਝ ਗਈਆਂ ਸਨ? ਉਦੋਂ ਵੀ ਤੁਸੀਂ ਇਹਨਾਂ ਨੂੰ ਪ੍ਰਚੰਡ ਕਰਦੇ, ਉਦੋਂ ਵੀ ਤੁਸੀਂ ਸੜਕਾਂ ਤੇ ਆਉਂਦੇ। ਇਹ ਨਿਰੋਲ ਸਿਆਸਤ ਹੋ ਰਹੀ ਹੈ ਇਸ ਮੁੱਦੇ ਤੇ, ਪਰ ਇਹ ਜਿਹੜਾ ਧਰਮ ਤੇ ਸਿਆਸਤ ਦਾ ਮੇਲ ਸੀ, ਸੁਮੇਲ ਸੀਗਾ, ਜੋ ਆਜ਼ਾਦੀ ਤੋਂ ਬਾਅਦ ਚੱਲਦਾ ਆਇਆ ਸੀਗਾ, ਅਸਲੀ ਰੰਗ ਹੁਣ ਵਿਖਾਇਆ ਨੇ। ਜੀ ਜੀ ਬਿਲਕੁਲ। ਅਤੇ ਅੱਗੇ ਆਵਾਤੇ ਮਿੰਟੂ ਜੀ ਵੀ ਬੰਗਲਾਦੇਸ਼ ਹਮਲੇ ਦਾ ਇੱਕ ਅਜਿਹਾ ਪੱਖ ਆਇਆ ਸਾਹਮਣੇ ਕਿ ਦੁਨੀਆ ਨੇ ਕੀਤਾ ਸਲਾਮ। ਦੇਖੋ ਜੀ, ਮੀਡੀਆ ਰਿਪੋਰਟਾਂ ਦੇ ਅਨੁਸਾਰ ਕੋਈ ਫਰਾਜ਼ ਸੀਗਾ ਮੁੰਡਾ ਬੰਗਲਾਦੇਸ਼ ਦਾ, ਹੌਲੀ ਜਿਹੀ ਉਮਰ ਦਾ। ਜੀ ਉਸ ਮੁੰਡੇ ਨੇ ਕੁਰਬਾਨੀ ਕੀਤੀ। ਦੱਸਦੇ ਆ ਕਿ ਫਰਾਜ਼ ਨਾਂ ਦਾ ਮੁੰਡਾ ਸੀਗਾ ਜਿਹੜਾ, ਉਹਨੂੰ ਉਹਦੀਆਂ 2 ਦੋਸਤ ਜਿਨ੍ਹਾਂ ਦੇ ਨਾਲ ਉਹ ਅਮਰੀਕਾ ਦੇ ਇੱਕ ਸਕੂਲ 'ਚ ਪੜ੍ਹਦਾ ਸੀ, ਉਹ ਮਿਲਣ ਆਈਆਂ ਹੋਈਆਂ ਸਨ, ਤੇ ਉਹ ਤਿੰਨੇ ਉਸ ਹੋਟਲ ਦੇ ਵਿੱਚ ਬੈਠੇ ਚਾਹ ਪਾਣੀ ਪੀਂਦੇ ਸੀ ਜਿੱਥੇ ਅੱਤਵਾਦੀਆਂ ਨੇ ਸਾਰਿਆਂ ਨੂੰ ਬੰਦੀ ਬਣਾ ਲਿਆ। ਉਹਨਾਂ ਅੱਤਵਾਦੀਆਂ ਨੇ ਉਹਨਾਂ ਬੰਦੀਆਂ ਨੂੰ ਕਿਹਾ ਕਿ ਭਾਈ ਤੁਹਾਡੇ 'ਚੋਂ ਮੁਸਲਮਾਨ ਕੌਣ ਆ? ਜਿਹਨੇ ਕਿਹਾ ਮੈਂ ਮੁਸਲਮਾਨ, ਉਹਨਾਂ ਨੇ ਕਿਹਾ ਆਇਤਾਂ ਸੁਣਾ ਦਿਓ। ਜਿਹਨੇ ਆਇਤਾਂ ਸੁਣਾਤੀਆਂ ਉਹਨਾਂ ਨੇ ਕਿਹਾ ਜਾਓ। ਇਹ ਫਰਾਜ਼ ਨੇ ਜਦੋਂ ਜਵਾਬ ਦਿੱਤਾ ਕਿ ਮੈਂ ਵੀ ਮੁਸਲਮਾਨ, ਮੈਂ ਬੰਗਲਾਦੇਸ਼ੀ ਹਾਂ, ਤੇ ਉਹ ਦੱਸਦੇ ਆ ਕਿ ਅੱਤਵਾਦੀਆਂ ਨੇ ਉਹਨੂੰ ਪੇਸ਼ਕਸ਼ ਕੀਤੀ ਕਿ ਭਾਈ ਤੂੰ ਜਾ ਸਕਦਾ ਹੈ, ਪਰ ਉਸ ਬੰਦੇ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਉਹਨੇ ਕਿਹਾ ਕਿ ਨਹੀਂ, ਮੇਰੀਆਂ ਜਿਹੜੀਆਂ 2 ਦੋਸਤ ਹੈ, ਮੇਰੀਆਂ ਮਹਿਮਾਨ ਹੈ, ਮੈਂ ਛੱਡ ਕੇ ਨਹੀਂ ਜਾਵਾਂਗਾ। ਸੋ ਉਹ ਜਿਹੜੇ ਇਕੱਠੇ ਪੜ੍ਹੇ ਸੀ ਇੱਕ ਸਕੂਲ 'ਚ, ਉਹ ਫਿਰ ਇਕੱਠੇ ਤਿੰਨੇ ਮਰੇ ਵੀ ਆ। ਜੀ ਫਰਾਜ਼ ਦੀ ਕਹਾਣੀ ਸਹੀ ਹੈ, ਸੱਚ ਆ। ਹਾਲਾਂਕਿ ਹੁਣ ਤਾਜ਼ਾ ਅਪਡੇਟ ਆ, ਹਿੰਦੁਸਤਾਨ ਮੀਡੀਆ ਦੇ ਵਿੱਚ ਬੜੀ ਜ਼ੋਰ ਸ਼ੋਰ ਨਾਲ ਸੁਰਖੀ ਆ ਰਹੀ ਹੈ। ਜੇ ਇਹ ਚੀਜ਼ ਸੱਚੀ ਹੈ, ਜੇ ਵਾਕਿਆ ਹੀ ਇਸ ਤਰ੍ਹਾਂ ਉਸ ਮੁੰਡੇ ਨੇ ਇਸ ਤਰ੍ਹਾਂ ਦਾ ਹੌਸਲਾ ਜਿਹੜਾ ਉੱਥੇ ਵਿਖਾਇਆ, ਇਸ ਤਰ੍ਹਾਂ ਦਾ ਇੱਕ ਪ੍ਰੇਰਨਾਦਾਇਕ ਫੈਸਲਾ ਲਿਆ, ਕੁਰਬਾਨੀ ਵਾਲਾ ਫੈਸਲਾ ਹੈ ਜਿਹੜਾ, ਜੇ ਉਹ ਲਿਆ ਹੈ ਤੇ ਵਾਕਿਆ ਬਾ ਕਮਾਲ ਆ। ਮੇਰੇ ਖਿਆਲ ਦੇ ਨਾਲ ਇੱਥੇ ਦਹਿਸ਼ਤ ਹਾਰ ਜਾਂਦੀ ਹੈ, ਇੱਥੇ ਵਹਿਸ਼ਤ ਹੈ ਜਿਹੜੀ ਉਹ ਮਾਤ ਖਾ ਜਾਂਦੀ ਹੈ, ਕਿਉਂਕਿ ਧਰਮ ਉਹ ਨਹੀਂ ਜਿਹਦੇ ਨਾਮ ਤੇ ਛਵੀਆਂ ਬਰਛੇ ਚੁੱਕ ਕੇ ਮਾਸੂਮਾਂ ਦਾ ਖੂਨ ਡੋਲਿਆ ਜਾਵੇ। ਧਰਮ ਤੇ ਉਹ ਧਰਮ ਆ ਜਿਹੜਾ ਬੰਦੇ ਨੂੰ ਬੰਦੇ ਸਮਝਣ ਦਾ ਗੁਣ ਦੇ ਦਿੰਦਾ ਕਿ ਬੰਦਾ ਹੀ ਖੁਦਾ ਹੈ, ਬੰਦਾ ਹੀ ਧਰਮ ਆ। ਜਿਹਦੇ 'ਚ ਇਹ ਗੁਣ ਆ, ਮੇਰੇ ਖਿਆਲ ਦੇ ਨਾਲ ਉਹੀ ਅਸਲੀ ਧਰਮੀ ਆ। ਤੇ ਇਸ ਮੁੰਡੇ ਨੇ ਇੱਕ ਵਾਰੀ ਦਿਖਾ ਦਿੱਤਾ ਕਿ ਅਸਲੀ ਧਰਮ ਕੀ ਹੈ। ਔਰ ਮੇਰੇ ਖਿਆਲ ਦੇ ਨਾਲ ਹੁਣ RSS ਵਾਲਿਆਂ ਨੂੰ ਵੀ ਮੋਤੀਆ ਆਪਣੀਆਂ ਅੱਖਾਂ ਤੋਂ ਉਤਾਰ ਕੇ ਵੇਖ ਲੈਣਾ ਚਾਹੀਦਾ ਕਿ ਜਿਨ੍ਹਾਂ ਨੂੰ ਨਫ਼ਰਤ ਕਰਦੇ ਆ, ਅਸਲ ਦੇ ਵਿੱਚ ਉਹ ਵੀ ਇਨਸਾਨ ਆ, ਤੁਸੀਂ ਵੀ ਇਨਸਾਨ ਹੈ। ਔਰ ਇਨਸਾਨ ਦੇ ਨਾਲ ਮਿਲ ਕੇ ਚੱਲੇ ਤੇ ਸ਼ਾਇਦ ਇਹ ਜਿਹੜੀ ਧਰਤੀ ਆ ਗੁਲਿਸਤਾਨ ਬਣ ਜਾਵੇ। ਜੀ ਇਹ ਜੇ ਤਾਂ ਹੱਥ ਨਹੀਂ ਆਉਂਦੀ ਜੀ। ਤੇ ਅੱਗੇ ਆਪਾਂ ਵੱਧਦੇ ਹਾਂ। ਸ਼ਰਾਬ ਪੀ ਕੇ ਹੜਦੰਗ ਮਚਾਉਣ ਵਾਲੇ ਕਮੇਟੀ ਦੇ 3 ਅਰਜੀ ਪਾਠੀ ਥਾਣੇ ਪਹੁੰਚੇ। ਇਹ ਬਹੁਤ ਗੰਭੀਰ ਘਟਨਾ ਜੀ, ਜਿਹੜੀ ਕੀਰਤਪੁਰ ਸਾਹਮਣੇ ਆਈ ਹੈ। ਕੀਰਤਪੁਰੋਂ ਇਹਦੇ ਵਿੱਚ ਇਹ ਜਿਹੜੇ 3 ਪਾਠੀ ਸਨ, ਇਹ ਰਾਤ ਨੂੰ ਆਪਣੀ ਡਿਊਟੀ ਖ਼ਤਮ ਕਰਕੇ ਕਿਤੇ ਜਾਂਦੇ ਪਏ ਸੀ ਮੋਟਰਸਾਈਕਲ ਤੇ ਰਾਹ ਦੇ ਵਿੱਚ ਕਿਸੇ ਹੋਰ ਮੋਟਰਸਾਈਕਲ 'ਚ ਮੋਟਰਸਾਈਕਲ ਮਾਰਿਆ। ਲੋਕਾਂ ਨੇ ਇਕੱਠੇ ਹੋ ਕੇ ਜਦੋਂ ਵੇਖਿਆ, ਪੁੱਛਿਆ, ਤੇ ਇਹ ਜਨਾਬ ਹੈ ਜਿਹੜੇ
ਪੈਰਾਂ ਤੋਂ ਉਖੜਦੇ ਪਏ ਸੀਗੇ। ਜੀ। ਥੋੜਾ ਜਿਹਾ ਹੋਰ ਗਹੀਨਤਾ ਦੇ ਨਾਲ ਇਹਨਾਂ ਦਾ ਜਿਹੜਾ ਚੈੱਕਅਪ ਕੀਤਾ ਗਿਆ ਤੇ ਤਿੰਨੇ ਸ਼ਰਾਬੀ ਪਾਏ ਗਏ। ਫਿਰ ਪਤਾ ਕੀਤਾ ਗਿਆ ਤੇ ਜਨਾਬ ਹੋਰੀ SGPC ਕਮੇਟੀ ਦੇ ਆਰਜੀ ਪਾਠੀ ਨਿਕਲੇ, ਯਾਨੀ ਜਿਹੜੇ ਧਰਮ ਦਾ ਕਰਮ ਕਰਕੇ ਆਏ ਸੀ। ਰਸਤੇ ਦੇ ਵਿੱਚ ਉਹਨਾਂ ਨੇ ਕੁਝ ਹੋਰ ਹੀ ਖਾ ਪੀ ਲਿਆ। ਫਿਰ ਤਿੰਨੇ ਥਾਣੇ ਦੇ ਵਿੱਚ ਪਹੁੰਚਾ ਦਿੱਤੇ ਗਏ। ਹੁਣ ਥਾਣੇ ਵਾਲਿਆਂ ਨੇ ਅੱਡ ਮਲਾਜਾ ਕਰਕੇ ਇਹਨਾਂ ਦਾ ਉਹਨਾਂ ਨੂੰ ਦੱਸਿਆ, ਕਮੇਟੀ ਵਾਲਿਆਂ ਨੂੰ, ਕਿ ਆ ਜਾਓ ਭਾਈ, ਤੁਹਾਡੀ ਤ੍ਰਿਮੂਰਤੀ ਜਿਹੜੀ ਹਵਾਲਾਤ ਬੈਠੀ ਹੈ। ਉਹਨਾਂ ਨੇ ਆ ਕੇ ਕਾਰਵਾਈ ਕਰਦਿਆਂ ਇਹ ਫੈਸਲਾ ਦਿੱਤਾ ਕਿ ਜਿਹੜੀ ਇਹਨਾਂ ਨੇ 7500 ਰੁਪਏ ਸਿਕਿਉਰਿਟੀ ਜਮ੍ਹਾਂ ਕਰਵਾਈ ਹੈ, ਉਹ ਸਿਕਿਉਰਿਟੀ ਜ਼ਬਤ ਕਰ ਲਈ ਜਾਏਗੀ। ਯਾਨੀ ਪੁਲਿਸ ਵੀ ਛੱਡ ਦੇਗੀ ਉਹਨਾਂ ਨੂੰ, ਉਹ 7500 ਰੁਪਈਆ ਦੰਡ ਭਰ ਕੇ ਉਧਰੋਂ ਵੀ ਨਿਕਲ ਜਾਣਗੇ। ਇਹ ਪਹਿਲੀ ਘਟਨਾ ਨਹੀਂ ਹੈ SGPC ਕਮੇਟੀ ਦਾ। ਜੇ ਇਤਿਹਾਸ ਵੇਖੀਏ ਤੇ ਇਹੋ ਜਿਹਾ ਕਿ ਆਈ ਮਸਿਆ ਕੁਛ ਨਾ ਕੁਛ ਇਹੋ ਜਿਹੀ ਘਟਨਾ ਜਿਹੜੀ ਹੈ ਸ਼ਰਮਨਾਕ ਵਾਪਰ ਜਾਂਦੀ ਹੈ। ਇੱਥੇ ਹੀ ਲਾਗੇ ਇੱਕ ਗੁਰਦੁਆਰਾ ਹੈ ਗੁਰਦਿੱਤਾ ਜੀ ਦਾ, ਬਾਬਾ ਗੁਰਦਿੱਤਾ ਜੀ ਦਾ। ਉੱਥੋਂ ਐਦੋਂ ਵੀ ਇੱਕ ਬਹੁਤ ਜ਼ਿਆਦਾ ਸ਼ਰਮਨਾਕ ਘਟਨਾ ਸਾਹਮਣੇ ਆਈ ਸੀ। ਉੱਥੇ ਇੱਕ ਪਾਠੀ ਹੈ ਜਿਹੜਾ ਸ਼ਰਾਬੀ ਅਵਸਥਾ ਦੇ ਵਿੱਚ ਬਹਿ ਗਿਆ ਰੌਲ ਤੇ ਉੱਥੇ ਹੀ ਉਹਨੂੰ ਉਲਟੀਆਂ ਆ ਗਈਆਂ। ਸੋ ਉਹ ਘਟਨਾ ਜਿਹੜੀ ਲਗਾਤਾਰ ਅਖਬਾਰਾਂ ਦਾ ਸ਼ਿੰਗਾਰ ਬਣੀ। ਇੱਕ ਅਖਬਾਰ ਨੇ ਲਗਾਤਾਰ 15 ਦਿਨ ਸਟੋਰੀਆਂ ਲਾਈਆਂ। ਕਮੇਟੀ ਵਾਲਿਆਂ ਨੇ ਇੱਕ ਜਾਂਚ ਟੀਮ ਵੀ ਬਿਠਾ ਦਿੱਤੀ। ਉਸ ਤੋਂ ਬਾਅਦ ਉਸ ਮਾਮਲੇ ਦਾ ਕੀ ਬਣਿਆ, ਕੀ ਹੋਇਆ, ਕਿਸੇ ਨੇ ਕੁਝ ਨਹੀਂ ਪੜ੍ਹਿਆ। ਉਹ ਅਖਬਾਰ ਵੀ ਅੱਕ ਕੇ ਚੁੱਪ ਕਰ ਗਿਆ। 15 ਦਿਨ ਉਹਨੇ ਬਹੁਤ ਤੱਥਾਂ ਦੇ ਨਾਲ ਕਹਾਣੀ ਛਾਪੀ, ਬਹੁਤ ਫਰੰਟ ਪੇਜ ਤੇ ਬੜੀ ਕਿ ਕੋਈ ਜਾਗ ਜਾਵੇ, ਕੋਈ ਜਾਗ ਜਾਵੇ। ਅਖੀਰ ਕੁਝ ਨਹੀਂ ਬਣਿਆ, ਉਹ ਵੀ ਚੁੱਪ ਕਰ ਗਏ। ਸੋ ਇਹ ਜਿਹੜੀਆਂ ਘਟਨਾਵਾਂ ਰਹਿ ਕੇ ਸਾਹਮਣੇ ਆਉਂਦੀਆਂ, ਇਹਨਾਂ ਨੂੰ ਰੋਕਣ ਦੀ ਜ਼ਰੂਰਤ ਆ। ਇਹ ਕੀ ਕਰਦੇ ਆ ਕਿ ਦੇਖੋ ਹੁਣ ਆਰਜੀ ਪਾਠੀ ਰੱਖੇ ਆ। ਆਰਜੀ ਪਾਠੀ ਕੋਈ ਵੀ ਉੱਥੇ 7500 ਰੁਪਈਆ ਦੇਵੇ ਤੇ ਉਹ ਆਰਜੀ ਪਾਠੀ ਲੱਗ ਸਕਦਾ ਹੈ, ਜਿਵੇਂ ਇਹਨਾਂ ਨੇ ਹੁਣ ਕੀਤਾ। ਤਾਂ ਇਹਨਾਂ ਨੂੰ ਥੋੜੇ ਜਿਹੇ ਪੈਸੇ ਬਚਾਉਣ ਲਈ, ਕਿਉਂਕਿ ਪੈਸੇ ਇਹਨਾਂ ਨੇ ਆਪਣੇ ਪੱਲਿਓਂ ਨਹੀਂ ਦੇਣੇ, ਪੈਸੇ ਸੰਗਤ ਦੇ ਆ। ਜੇ ਇਹ ਥੋੜੇ ਜਿਹੇ ਪੈਸੇ ਬਚਾਉਣ ਦੀ ਥਾਂ ਤੇ ਚੰਗੀਆਂ ਤਨਖਾਹਾਂ ਦੇਣ, ਪਰ ਉਹਨਾਂ ਲਈ ਇੱਕ ਕਿਰਦਾਰ ਜਿਹੜਾ ਹੈ ਉਹ ਯੋਗ ਲੱਭਣ, ਕਿਉਂਕਿ ਇਹ ਤੇ ਅਯੋਗ ਕਿਰਦਾਰ ਹੈ ਨਾ, ਇਹ ਤਾਂ ਡਿਸੇਬਲ ਆ। ਜਿਹੜੇ ਯੋਗ ਕਿਰਦਾਰ ਆ ਉਸ ਭੂਮਿਕਾ ਦੇ ਲਈ ਉਹ ਲੱਭਣ ਦੀ ਲੋੜ ਹੈ। ਤਨਖਾਹ ਤੇ ਗੁਰੂ ਕੀ ਗੋਲਕ ਦੇ ਵਿੱਚੋਂ ਜਾਣੀ ਹੈ, ਤਨਖਾਹ ਤੇ ਭਾਵੇਂ ਕੋਈ 400 ਵੱਧ ਵੀ ਦਿੱਤੀ ਜਾਵੇ, ਪਰ ਉਹ ਬੰਦੇ ਜਿਹੜੇ ਆ ਇਸ ਮਹਾਨ ਰੁਤਬੇ ਲਈ, ਇਸ ਮਹਾਨ ਕਾਰਜ ਲਈ ਚੁਣੇ ਜਾਣ, ਜਿਹੜੇ ਉੱਚਾ ਸੁੱਚਾ ਕਿਰਦਾਰ ਰੱਖਦੇ ਹੋਣ, ਜਿਹੜੇ ਸਿਧਾਂਤਾਂ ਦੇ ਧਾਰਨੀ ਹੋਣ, ਜਿਹੜੇ ਮਰਿਆਦਾ ਦੇ ਨਿਵਾਹਕ ਹੋਣ। ਇਹੋ ਜਿਹੇ ਬੰਦੇ ਲੱਭਣੇ ਚਾਹੀਦੇ ਆ। ਨਹੀਂ ਤੇ ਕਮੇਟੀ ਕੱਲੀ ਉਹ ਆਪ ਸ਼ਰਮ, ਆਪ ਨਮੋਸ਼ੀ ਨਹੀਂ ਚੱਲੇਗੀ, ਸਗੋਂ ਇੱਕ ਜੋ ਅਕਸ ਹੈ ਵਿਲੱਖਣਤਾ ਦਾ, ਉਹ ਵੀ ਢਾਹ ਖਾ ਜਾਏਗਾ। ਜੀ ਬਿਲਕੁਲ। ਅੱਗੇ ਆਪਾਂ ਵਧਦੇ ਹਾਂ। ਅਬੂ ਸਲੇਮ ਨੇ ਚੱਲਦੀ ਟ੍ਰੇਨ ਵਿੱਚ ਵਿਆਹ ਕਰਵਾਇਆ। ਹਾਂ ਦੇਖੋ ਜੀ, ਜੇ ਚੱਲਦੇ ਜਹਾਜ਼ਾਂ ਦੇ ਵਿੱਚ ਜਵਾਕ ਹੋ ਸਕਦੇ ਤੇ ਇਹਨੇ ਤੇ ਵਿਚਾਰੇ ਨੇ ਵਿਆਹ ਹੀ ਕਰਵਾਇਆ। ਇਹ ਇਸ ਲਈ ਘਟਨਾ ਵੱਡੀ ਹੈ ਕਿਉਂਕਿ ਅਬੂ ਸਲੇਮ ਕੋਈ ਛੋਟਾ ਬੰਦਾ ਨਹੀਂ ਹੈ। ਅਬੂ ਸਲੇਮ ਤੋਂ ਦੁਨੀਆ ਕਦੇ ਥਰ ਕੰਬਦੀ ਸੀਗੀ। ਇਹ ਉਹੀ ਆ ਜਿਹੜਾ ਪੁਰਤਗਾਲ ਚੋਂ ਲਿਆਂਦਾ ਸੀ ਇਹਨਾਂ ਨੇ, ਔਰ ਉਹ 2007 ਦੀ ਸ਼ਾਇਦ ਉਹ ਇਹਦੀ ਹਵਾਲਗੀ ਹੈ। ਉਦੋਂ ਮੋਨਿਕਾ ਬੇਦੀ ਜਿਹੜੀ ਸਾਡੇ ਪੰਜਾਬ ਦੀ ਇੱਕ ਫਿਲਮੀ ਅਦਾਕਾਰਾ ਸੀ, ਉਹ ਵੀ ਇਸ ਚੱਕਰ ਦੇ ਵਿੱਚ ਫਸੀ ਸੀਗੀ। ਬਾਅਦ ਦੇ ਵਿੱਚ ਉਹਨੂੰ ਕਾਨੂੰਨ ਨੇ ਥੋੜ੍ਹੀ ਨਰਮ ਦਿਲੀ ਵਿਖਾਉਂਦਿਆਂ ਉਹਨੂੰ ਰਿਹਾ ਕਰ ਦਿੱਤਾ ਸੀਗਾ, ਪਰ ਇਹ ਉਦੋਂ ਦਾ ਅੰਦਰ ਹੀ ਹੁਣ ਉਮਰ ਕੈਦ ਕੱਟਦਾ ਪਿਆ। ਇਸ ਅਬੂ ਸਲੇਮ ਦੀਆਂ ਤਸਵੀਰਾਂ ਜਿਹੜੀਆਂ ਆਈਆਂ ਨੇ ਉਹ ਹੈਰਾਨ ਕਰਨ ਵਾਲੀਆਂ ਨੇ, ਕਿਉਂਕਿ ਉਹ ਚਲਦੀ ਗੱਡੀ ਦੇ ਵਿੱਚ ਹੀ ਨਿਕਾਹ ਕਰ ਲੈਂਦਾ, ਨਾਲ ਉਹਦੀ ਬੇਗਮ ਬੈਠੀ ਹੈ, ਦੋਨੇ ਖੁਸ਼ ਨੇ। ਇੱਦਾਂ ਲੱਗਦਾ ਜਿਵੇਂ ਕਿਸੇ ਹੋਟਲ ਦੇ ਵਿੱਚ ਕੋਈ ਰਿਸੈਪਸ਼ਨ ਪਾਰਟੀ ਚੱਲਦੀ ਹੋਵੇ ਤੇ ਦੋਵੇਂ ਫੋਟੋਗ੍ਰਾਫਰਾਂ ਨੂੰ ਵੱਖ-ਵੱਖ ਐਂਗਲਾਂ ਤੋਂ ਪੋਜ ਦਿੰਦੇ ਹੋਣ। ਇਸ ਤਰ੍ਹਾਂ ਦੀਆਂ ਤਸਵੀਰਾਂ ਨੇ, ਕਿਉਂਕਿ ਇਸ ਬੰਦੇ ਤੇ ਕੇਸ ਹੀ ਇੰਨੇ ਆ ਔਰ ਇਹਨੂੰ ਠੇਕਾ ਹੀ ਵੱਜਾ ਹੋਇਆ ਕਿ ਉਮਰ ਭਰ ਇਹਨੇ ਜੇਲ੍ਹ ਦੇ ਅੰਦਰ ਹੀ ਰਹਿਣਾ। ਬਾਹਰ ਆਉਣ ਦੀ ਤੇ ਇਹਦੀ ਕੋਈ ਸੰਭਾਵਨਾ ਹੀ ਹੈ ਨਹੀਂ, ਕੋਈ ਇਹੋ ਜਿਹਾ ਰਸਤਾ ਹੀ ਹੈ ਨਹੀਂ ਜੀ। ਪਰ ਫਿਰ ਬਾਵਜੂਦ ਇਸਦੇ ਉਹ ਟ੍ਰੇਨ 'ਚ ਵਿਆਹ ਕਰ ਜਾਂਦਾ। ਤਾਂ ਇਹਦਾ ਮਤਲਬ ਇਹ ਹੈ ਕਿ ਉਹਦਾ ਸਾਰਾ ਕੁਛ ਉੱਥੇ ਖੁੱਲ੍ਹਾ ਡੁੱਲਾ ਚੱਲਣ ਡਿਆ ਸੀ। ਹੋਇਆ ਕੀ ਸੀਗਾ ਕਿ ਇਹ ਪੁਣੇ ਦੀ ਜੇਲ੍ਹ ਦੇ ਵਿੱਚ ਬੰਦ ਸੀ, ਪਰ ਅਕਸਰ ਪੇਸ਼ੀਆਂ ਤੇ ਜਾਂਦਾ ਹੁੰਦਾ ਸੀਗਾ। ਹੁਣ ਜਦੋਂ ਇੱਕ ਮੈਗਜ਼ੀਨ ਨੇ ਤਸਵੀਰਾਂ ਛਾਪੀਆਂ 2012 ਤੋਂ 2015 ਦੇ ਵਿਚਾਲੇ ਕਿ ਅਬੂ ਸਲੇਮ ਜੀ ਇੱਥੇ ਨਿਕਾਹ ਕਰ ਰਹੇ ਨੇ, ਇੱਥੇ ਉਹ ਪਾਰਟੀ ਕਰ ਰਹੇ ਨੇ, ਇਹ ਫਲਾਣੇ ਥਾਂ ਤੇ ਖਾਣਾ ਖਾ ਰਹੇ ਨੇ, ਤੇ ਹੁਣ ਜਾ ਕੇ ਸਾਰਿਆਂ ਦੀ ਅੱਖ ਖੁੱਲੀ। ਯਾਨੀ ਉਹ ਜਦੋਂ ਪੇਸ਼ੀਆਂ ਤੇ ਜਾਂਦਾ ਸੀ
ਉੱਥੇ ਲੱਸੀ ਪਾਣੀ ਲਾ ਦਿੰਦਾ ਸੀ ਜਿਹੜੇ ਇਹਨੂੰ ਲਿਜਾਂਦੇ ਸੀ, ਤੇ ਬਾਅਦ ਦੇ ਵਿੱਚ ਆਪ ਖੁੱਲਾ ਡੁੱਲਾ ਤੁਰਿਆ ਫਿਰਦਾ ਸੀਗਾ। ਪਰ ਸ਼ਾਇਦ ਉਹ ਲਾਲਚ ਦੇ ਅੰਨੇ ਇਹ ਨਹੀਂ ਜਾਣਦੇ ਕਿ ਜਿਸ ਬੰਦੇ ਨੂੰ ਖੁੱਲ ਦੇ ਰਹੇ ਉਹ ਕੌਣ ਆ, ਉਹਦਾ ਜੀ ਪਿਛੋਕੜ ਕੀ ਹੈ ਔਰ ਉਹਦੇ ਕੋਲ ਤਾਕਤ ਕਿੰਨੀ ਹੈ। ਸੋ ਇਹ ਅੱਖਾਂ ਖੋਲਣ ਵਾਲੀ ਘਟਨਾ, ਜੇ ਕੋਈ ਅੱਖ ਖੋਲ ਲਵੇ ਤੇ ਜੇ ਇਹ ਖੁੱਲ ਗਿਆ ਕਿਤੇ ਤੇ ਫਿਰ ਉਹ ਬਹੁਤ ਕੁਝ ਹੈ ਜਿਹੜਾ ਖੋਲ ਦੇਵੇਗਾ। ਇਸ ਕਰਕੇ ਇਹਨੂੰ ਬੰਦ ਹੀ ਰੱਖਣਾ ਚਾਹੀਦਾ। ਜੇ ਪੇਸ਼ੀ ਤੇ ਲਿਜਾਣਾ ਵੀ ਹੈ, ਠੀਕ ਹੈ, ਹੁਣ ਵਿਆਹ ਕਰਵਾ ਲਿਆ, ਉਹ ਤੇ ਟੁੱਟਣਾ ਨੀਗਾ, ਉਹ ਤੇ ਜਨਮਾਂ ਜਨਮਾਂ ਦਾ ਉਹਨੇ ਬੰਧਨ ਬੰਨ ਲਿਆ। ਸੋ ਅੱਗੇ ਤੋਂ ਇਹੋ ਜਿਹੀ ਚੀਜ਼ ਹੈ ਜਿਹੜੀ ਉਹਦੇ 'ਚ ਢਿਲਾਈ ਨਹੀਂ ਵਰਤਣੀ ਚਾਹੀਦੀ। ਪਰ ਅਸੀਂ ਤੇ ਸੋਚਦੇ ਸੀਗੇ ਕਿ ਸਲੱਗ ਸਾਡੇ ਹੀ ਇੱਧਰ ਪੰਜਾਬ ਦੇ ਵਿੱਚ ਇਹੋ ਜਿਹੇ ਆ, ਬਾਹਰ ਵੀ ਹੈਗੇ ਆ। ਜੀ 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 ਚੰਨੀ ਸਾਹਿਬ ਕਹਿੰਦੇ ਨੇ ਕੇਜਰੀਵਾਲ ਨੇ ਸਾਡੇ ਮੁੱਦੇ ਚੋਰੀ ਕਰ ਲਏ। ਇਹ ਮੁੱਦੇ ਹੁਣ ਆਪੋ ਆਪਣੇ ਹੁੰਦੇ ਜਾਂ ਸਾਰਿਆਂ ਦੇ ਸਾਂਝੇ ਹੁੰਦੇ ਆ? ਦੇਖੋ ਜੀ, ਜੇ ਕਾਂਗਰਸ ਪਹਿਲਾਂ ਕਰ ਜਾਂਦੀ ਤੇ ਉਹ ਗੱਲ ਸ਼ਾਇਦ ਕੇਜਰੀਵਾਲ ਵੀ ਕਹਿ ਦਿੰਦਾ ਕਿ ਆਹ ਮੁੱਦੇ ਜੀ ਸਾਡੇ ਸੀ, ਇਹਨਾਂ ਨੇ ਚੋਰੀ ਕਰ ਲਏ। ਹੁਣ ਦੇਖੋ, ਜਿਹੜੇ ਪ੍ਰੇਮੀ ਪ੍ਰੇਮਿਕਾ ਹੁੰਦੇ ਤੇ ਜਦੋਂ ਪ੍ਰੇਮੀ ਗੱਪ ਮਾਰਦਾ, ਉਹ ਕਿਹੜਾ ਪੇਟੈਂਟ ਕਰਵਾਏ ਹੁੰਦੇ ਕਿਸੇ ਨੇ? ਜੋ ਮਰਜ਼ੀ ਚੰਨ ਤੋਂ ਤਾਰੇ ਤੋੜ ਲਿਆਵੇ, ਜੋ ਮਰਜ਼ੀ ਕਰ ਲੇ। ਅਮਲੀ ਜਦੋਂ ਸੱਥ 'ਚ ਬੈਠਾ ਹੁੰਦਾ ਹੈ, ਉਹਨੇ ਕਿਹੜਾ ਕਿਸੇ ਤੋਂ ਪੁੱਛ ਕੇ ਗੱਲ ਲਪੇਟਣੀ, ਜਿਹੜੀ ਆ ਗਈ ਲਪੇਟਤੀ, ਕਿਹੜਾ ਕਿਸੇ ਤੋਂ ਆਗਿਆ ਲੈਣੀ ਹੈ। ਤੇ ਉਵੇਂ ਹੀ ਇਹ ਆ, ਜੋ ਹੁਣ ਮੈਨੀਫੈਸਟੋ ਦੇ ਉੱਤੇ ਕਿਹੜਾ ਕੋਈ ਕਾਨੂੰਨ ਬਿਠਾਇਆ ਹੋਇਆ ਸੰਵਿਧਾਨ ਨੇ, ਜੋ ਮਰਜ਼ੀ ਆਉਂਦਾ ਲਿਖ ਦਿਓ, ਜੋ ਮਰਜ਼ੀ ਆਉਂਦਾ ਲਿਖ ਦਿਓ। ਹੁਣ 25 ਲੱਖ ਨੌਕਰੀ ਇਹਨਾਂ ਨੇ ਕਹਿ ਹੀ ਦਿੱਤੀ ਹੈ, ਤੇ ਇਹ ਹੋ ਸਕਦਾ ਕੱਲ ਨੂੰ ਇਹ 50 ਲੱਖ ਤੇ ਅਕਾਲੀ ਕਰੋੜ ਆਖ ਦੇਣ, ਕਰੋੜ ਨੌਕਰੀ ਦੇਵਾਂਗੇ। ਹਾਲਾਂਕਿ ਕਰੋੜ ਸਾਡਾ ਪੜ੍ਹਿਆ ਲਿਖਿਆ ਬੰਦਾ ਨਹੀਂ ਹੋਣਾ ਨੌਕਰੀ ਯੋਗ। ਇਹਦੇ 'ਚ ਕੀ ਹੈ? ਇਹਦੇ 'ਚ ਕੋਈ ਕਾਨੂੰਨ ਨਹੀਂ। ਚੰਨੀ ਸਾਹਿਬ ਹੈ ਜਿਹੜੇ ਉਹ ਗਲਤ ਆਖ ਰਹੇ ਆ, ਉਹਨਾਂ ਨੂੰ ਮੈਨੀਫੈਸਟੋ ਦੀ ਚੋਰੀ ਦਾ ਖਿਆਲ ਛੱਡ ਕੇ ਉਹਨਾਂ ਨੂੰ ਚਾਹੀਦਾ ਹੈ ਕਿ ਜਿਹੜੇ ਇਹਨਾਂ ਦੇ ਆਪਦੇ ਛਿੱਤਰੋਪੋਲੀ ਹੋਈ ਜਾਂਦੇ। ਅੱਜ ਫਿਰ ਉਹ ਬੀਬੀ ਆਈ ਸੀ ਆਸ਼ਾ, ਜਿਹੜੀ ਇਹਨਾਂ ਦੀ ਆਸ਼ਾ ਇੰਚਾਰਜ, ਉਹ ਆਸ਼ਾ ਬਣ ਕੇ ਆਈ ਸੀ ਤੇ ਉਹਦੀ ਅੱਜ ਤਾਰੁਖ ਪਾਰਟੀ ਰੱਖੀ ਗਈ ਸੀ। ਸਾਰਿਆਂ ਨੂੰ ਮਿਲਣਾ ਮਿਲਾਉਣਾ ਸੀਗਾ ਉਸ ਬੀਬੀ ਨੇ, ਪਰ ਉਹਦੀ ਮੀਟਿੰਗ ਦੇ ਵਿੱਚ ਵੀ ਬਾਹਰ ਧੱਕਿਓ ਧੱਕੀ ਅੰਦਰ ਜਾਣ ਲਈ ਹੋਈ ਜਾਂਦੇ ਸੀ। ਸੋ ਮੈਨੀਫੈਸਟੋ ਦੀ ਪਰਵਾਹ ਨਹੀਂ ਕਰਨੀ ਚਾਹੀਦੀ, ਕਿਉਂਕਿ ਉੱਥੇ ਕਿਹੜਾ ਜਿਹੜਾ ਹਿਸਾਬ ਕਿਤਾਬ ਦੇਣਾ ਪੈਣਾ। ਸੋ ਇਹ ਇਹਨਾਂ ਨੇ 25 ਲੱਖ ਲਿਖਿਆ, ਤੁਸੀਂ ਜੋ ਮਰਜ਼ੀ ਲਿਖ ਦਿਓ। ਇਹਨਾਂ ਨੇ ਨਸ਼ਾ 1 ਮਹੀਨੇ 'ਚ ਕਿਹਾ ਤੇ ਤੁਸੀਂ ਘਟਾ ਕੇ ਜਿਹੜਾ ਹਫ਼ਤੇ 'ਚ ਕਰ ਦਿਓ। ਤੁਹਾਡਾ ਹੀ ਕਿਹੜਾ ਕਿਸੇ ਨੇ ਜ਼ੁਬਾਨ ਫੜ ਲੈਣੀ ਹੈ। ਇਹ ਤੇ ਤਾਂ ਹੋਵੇ ਨਾ ਕਿ ਜੇ ਸਾਡਾ ਮੁਲਕ ਥੋੜ੍ਹੀ ਜਿਹੀ ਤਰੱਕੀ ਕਰੇ, ਬੌਧਿਕ ਤੌਰ 'ਤੇ, ਥੋੜ੍ਹੀ ਜਿਹੀ ਕਾਨੂੰਨੀ ਤੌਰ 'ਤੇ, ਕਿ ਇਹ ਮੈਨੀਫੈਸਟੋ ਹੈ ਜਿਹੜੇ ਉਹਨਾਂ ਦੇ ਉੱਤੇ ਇੱਕ ਕਾਇਦਾ ਲਾਇਆ ਜਾਵੇ, ਨੇਮ ਲਾਇਆ ਜਾਵੇ ਕਿ ਜੇ ਕੋਈ ਪਾਰਟੀ ਸੱਤਾ ਦੇ ਵਿੱਚ ਆ ਕੇ ਆਪਣੇ ਚੋਣ ਮੈਨੀਫੈਸਟੋ ਤੋਂ ਭੱਜਦੀ ਹੈ ਤਾਂ ਅਗਲੀ ਵਾਰ ਉਹ ਚੋਣ ਨਹੀਂ ਲੜ ਸਕਦੀ। ਤੇ ਫਿਰ ਵੇਖਾਂਗੇ ਚੋਣ ਮੈਨੀਫੈਸਟੋ ਚੋਰੀ ਕਿੰਨੇ ਕੁ ਹੁੰਦੇ ਆ ਤੇ ਫਿਰ ਆਪਦੇ ਕਿੰਨੇ ਹੁੰਦੇ ਆ। ਵੈਸੇ ਸਿਆਣੇ ਕਹਿੰਦੇ ਚੋਰੀ ਦੇ ਪੁੱਤ ਜਿਹੜੇ ਜਵਾਨ ਨਹੀਂ ਹੁੰਦੇ, ਜੇ ਉਹਨਾਂ ਨੇ ਚੋਰੀ ਵੀ ਕੀਤਾ ਹੈ ਤੇ ਉਹ ਫਿਰ ਅੱਧ ਵਾਟੇ ਰਹਿ ਜਾਏਗਾ। ਜੀ ਜੀ ਬਿਲਕੁਲ। ਅਤੇ ਅੱਗੇ ਆਪਾਂ ਵਧਦੇ ਹਾਂ। ਮਹਾਰਾਸ਼ਟਰ ਦੇ ਕਿਸਾਨ ਦਾ ਦੋਸ਼, ਸ਼ਾਹੂਕਾਰ ਕਹਿੰਦਾ 9 ਧੀ ਬਦਲੇ ਜ਼ਮੀਨ ਵਾਪਸ ਲੈ ਲਾ। ਦੇਖੋ, ਅਸੀਂ ਆਜ਼ਾਦੀ ਤੋਂ ਬਾਅਦ ਇੱਕ ਤਰ੍ਹਾਂ ਨਾਲ ਕਹਿ ਲਈਏ ਪੌਣੀ ਸਦੀ ਤੋਂ ਵੀ ਜ਼ਿਆਦਾ ਸਮਾਂ ਜਿਹੜਾ ਉਹ ਕਰੀਬ ਅਸੀਂ ਤੈਅ ਕਰ ਰਹੇ ਹਾਂ। ਸਫ਼ਰ ਹੈ ਜਿਹੜਾ ਉਹ ਤੈਅ ਕਰ ਰਹੇ ਹਾਂ, ਸਦੀ ਨੂੰ ਅਸੀਂ ਪੂਰੇ ਹੋਣ ਵਾਲੇ ਹਾਂ ਆਜ਼ਾਦੀ ਤੋਂ ਬਾਅਦ। ਪਰ ਫਿਰ ਵੀ ਸ਼ਾਹੂਕਾਰਾਂ ਦਾ ਜਿਹੜਾ ਮੱਕੜ ਜਾਲ ਆ, ਉਹ ਇੱਥੋਂ ਦਾ ਪ੍ਰਸ਼ਾਸਕੀ ਢਾਂਚਾ ਜਿਹੜਾ ਉਹ ਤੋੜ ਨਹੀਂ ਸਕਿਆ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਨਾਕਾਮਯਾਬੀ ਹੈ ਕਿ ਅੱਜ ਤੱਕ ਅਸੀਂ ਸ਼ਾਹੂਕਾਰਾਂ ਦਾ ਜਿਹੜਾ ਖੂਨੀ ਪੰਜਾ ਹੈ ਉਹ ਕਿਸਾਨਾਂ ਦੀਆਂ ਧੌਣਾਂ ਤੋਂ ਅਸੀਂ ਉਹਨੂੰ ਲਾਹ ਨਹੀਂ ਸਕੇ। ਸੋ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਇਹ ਘਟਨਾ ਹੈ ਮਹਾਰਾਸ਼ਟਰ ਦੇ ਬੀੜ ਜ਼ਿਲ੍ਹੇ ਦੀ, ਜਿੱਥੇ ਇੱਕ ਕਿਸਾਨ ਨੇ ਕੁਛ ਕਰਜ਼ਾ ਲਿਆ ਸੀ ਸ਼ਾਹੂਕਾਰ ਤੋਂ। ਕਰਜ਼ੇ ਬਦਲੇ ਉਹਨੇ ਆਪਣੀ ਜ਼ਮੀਨ ਹੈ ਜਿਹੜੀ ਉਹ ਉਹਦੇ ਪਾਸ ਗਿਰਵੀ ਰੱਖੀ ਸੀਗੀ। ਜਦੋਂ ਉਹ ਤੈਅ ਸਮੇਂ 'ਤੇ ਤੈਅ ਵਕਤ 'ਤੇ ਕਰਜ਼ਾ ਨਾ ਮੋੜ ਸਕਿਆ ਤੇ ਉਹ ਸ਼ਾਹੂਕਾਰ ਕੋਲ ਜ਼ਮੀਨ ਚਲੇ ਗਏ। ਜ਼ਮੀਨ ਜਦੋਂ ਕਿਸਾਨ ਦੀ ਚਲੇ ਗਈ ਤਾਂ ਸਮਝ ਲਓ ਕਿਸਾਨ ਦੀ ਜ਼ਮੀਨ ਨਹੀਂ, ਜਹਾਨ ਚਲਾ ਗਿਆ, ਕਿਉਂਕਿ ਉਹਦੇ ਕੋਲ ਹੋਰ ਕੋਈ ਉਪਜੀਵਕਾ ਹੀ ਨਹੀਂ, ਉਹਦੇ ਕੋਲ ਕੋਈ ਹੋਰ ਨਿਰਵਾਹ ਹੀ ਨਹੀਂ। ਉਹ ਵਾਪਸ ਗਿਆ ਸ਼ਾਹੂਕਾਰ ਕੋਲ ਕਿ ਸ਼ਾਹੂਕਾਰ ਜੀ ਮੈਨੂੰ ਮੌਕਾ ਦਿਓ, ਕਿਉਂਕਿ ਜੇ ਜ਼ਮੀਨ ਹੀ ਨਹੀਂ ਮੇਰੇ ਕੋਲ ਤੇ ਮੈਂ ਕਰਜ਼ਾ ਫਿਰ ਮੋੜਾਂਗਾ ਵੀ ਕਾਹਦੇ ਨਾਲ। ਤੇ ਸ਼ਾਹੂਕਾਰ ਨੇ ਸ਼ਰਤ ਰੱਖ ਦਿੱਤੀ, ਉਹਨੇ ਕਿਹਾ ਆਪਣੀ ਕੁੜੀ ਤੇ ਆਪਣੀ ਨੂੰਹ ਛੱਡ ਜਾ ਤੇ ਜ਼ਮੀਨ ਲੈ ਜਾ। ਹੁਣ ਜਿਸ ਕਿਸਾਨ ਨੂੰ ਇਹ ਬੋਲ ਸੁਣਨੇ ਪੈ ਜਾਣ ਤੇ ਤੁਸੀਂ ਆਪ ਅੰਦਾਜ਼ਾ ਲਾ ਲਓ, ਉਸ ਕਿਸਾਨ ਦੇ ਮੇਰੇ ਖਿਆਲ ਦੇ ਨਾਲ ਓਡਾ ਡੂੰਘਾ ਜ਼ਮੀਨ 'ਚ ਹੱਲ ਨਹੀਂ ਗਿਆ ਹੋਣਾ ਕਦੇ ਉਹਦੇ ਹੱਥੋਂ, ਜਿੰਨਾ ਡੂੰਘਾ ਸੇਲਾ
ਉਹਦੇ ਸੀਨੇ 'ਚ ਗਿਆ ਹੋਏਗਾ ਇਹ ਗੱਲ ਸੁਣ ਕੇ। ਪਰ ਹੁਣ ਜਿਹੜੀ ਸ਼ਿਕਾਇਤ ਆ ਪੁਲਿਸ ਕੋਲ ਵੀ ਗਈ ਆ, ਮਹਿਲਾ ਵਿਭਾਗ ਦੀ ਜਿਹੜੇ ਮੁਖੀ ਆ ਉਹ ਵੀ ਇਸ ਮਾਮਲੇ ਦਾ ਨੋਟਿਸ ਲੈ ਰਹੇ ਆ। ਪਰ ਇਹ ਸੱਚਾਈ ਹੈ, ਕਿਉਂਕਿ ਹਮੇਸ਼ਾ ਜਿਹੜੀ ਜਿੱਤ ਆ ਉਹ ਗਰਜ਼ਾਂ ਦੀ ਹੁੰਦੀ ਹੈ, ਜਿਹੜੀਆਂ ਨੈਤਿਕਤਾਵਾਂ ਅਣਖਾਂ ਜਿਹੜੀਆਂ ਇਹ ਸਭ ਕੁਛ ਹੈ, ਜਿਹੜੇ ਅਸੂਲ ਸਿਧਾਂਤ ਇਹ ਹਾਰ ਜਾਂਦੇ ਆ। ਤਾਂ ਇਹ ਸਰਕਾਰ ਨੂੰ ਚਾਹੀਦਾ ਹੈ ਕਿ ਇਹੋ ਜਿਹੀ ਨੌਬਤ ਕਿਸੇ ਤੇ ਨਾ ਆਵੇ, ਕਿ ਕਿਸੇ ਦੀ ਗਰਜ਼ ਇੰਨੀ ਜ਼ਿਆਦਾ ਵੱਡੀ ਹੋ ਜਾਵੇ ਕਿ ਉਹਨੂੰ ਇਹੋ ਜਿਹੀ ਗੱਲ ਸੁਣਨੀ ਪੈ ਜਾਵੇ। ਇਹ ਗੱਲ ਸੁਣਨੀ ਵੀ ਨਹੀਂ ਚਾਹੀਦੀ ਕਿਸਾਨ ਨੂੰ, ਕਿਉਂਕਿ ਕਿਸਾਨ ਇਸ ਦੇਸ਼ ਦਾ ਇੱਕ ਤਰ੍ਹਾਂ ਨਾਲ ਕਹਿ ਲਈਏ ਫੌਜੀ ਹੈ। ਜੇ ਉਹ ਅਪਮਾਨਿਤ ਹੋ ਰਿਹਾ ਤੇ ਇਹਦਾ ਮਤਲਬ ਕਿ ਉਹ ਕੱਲਾ ਕਿਸਾਨ ਅਪਮਾਨਿਤ ਨਹੀਂ ਹੋ ਰਿਹਾ, ਸਾਰਾ ਹਿੰਦੁਸਤਾਨ ਅਪਮਾਨਿਤ ਹੋ ਰਿਹਾ ਹੈ। ਜੀ ਜੀ। ਅਤੇ ਅੱਗੇ ਆਪਾਂ ਵੱਧਦੇ ਹਾਂ ਵੀ ਮੁੱਖ ਮੰਤਰੀ ਵੱਲੋਂ ਕੇਜਰੀਵਾਲ ਨੂੰ SYL ਦੇ ਮੁੱਦੇ ਤੇ ਸਟੈਂਡ ਸਪਸ਼ਟ ਕਰਨ ਦੀ ਚੁਣੌਤੀ। ਇਹ ਆਪਾਂ ਉਦੋਂ ਵੀ ਗੱਲ ਵਿਚਾਰੀ ਸੀ ਜਦੋਂ ਅਰਵਿੰਦ ਕੇਜਰੀਵਾਲ ਦਾ ਹਲਫਨਾਮਿਆਂ ਦਾ ਇੱਕ ਦੌਰ ਚੱਲਿਆ ਸੀ, ਲੁਕਣ ਮੀਚੀ ਖੇਡਣ ਲੱਗੇ ਸੀ, ਇੱਕ ਵਾਰੀ ਦੇ ਆਉਂਦੇ ਸੀ, ਇੱਕ ਵਾਰੀ ਲੈ ਆਉਂਦੇ ਸੀ, ਇੱਕ ਵਾਰੀ ਫਿਰ ਦੇ ਆਉਂਦੇ ਸੀ ਜੀ। ਉਦੋਂ ਇੱਥੇ ਬੋਲ ਕੇ ਗਏ ਸੀ ਜੋ, ਤੇ ਮੈਂ ਉਦੋਂ ਵੀ ਕਿਹਾ ਸੀਗਾ ਕਿ ਅਰਵਿੰਦ ਕੇਜਰੀਵਾਲ ਨੇ ਇੱਥੇ ਵੀ ਗਲਤੀ ਕੀਤੀ ਹੈ, ਇਹਨੂੰ ਬੋਲਣਾ ਹੀ ਨਹੀਂ ਸੀ ਚਾਹੀਦਾ ਜਦੋਂ ਆਇਆ ਸੀਗਾ। ਹੁਣ ਵੀ ਤੇ ਪ੍ਰੈਸ ਕਾਨਫਰੰਸ ਨਹੀਂ ਕਰਦਾ, ਚੁੱਪ ਕਰਕੇ ਚਲਾ ਜਾਂਦਾ, ਤੇ ਉਦੋਂ ਵੀ ਇਹਨੂੰ ਇੱਥੇ ਆਖਣ ਦੀ ਲੋੜ ਨਹੀਂ ਸੀ ਕਿ ਪਾਣੀ ਤੇ ਪੰਜਾਬ ਦਾ ਹੱਕ ਹੈ, ਕਿਉਂਕਿ ਇਹਨੇ ਦਿੱਲੀ 'ਚ ਵੀ ਜਾ ਕੇ ਵੋਟਾਂ ਮੰਗਣੀਆਂ ਨੇ, ਹਰਿਆਣੇ 'ਚ ਵੀ ਮੰਗਣੀਆਂ ਨੇ, ਕਿਤੇ ਵੀ ਜਾ ਕੇ ਮੰਗਣੀਆਂ, ਕਿਉਂਕਿ ਕੌਮੀ ਪਾਰਟੀ ਦਾ ਸੁਪਨਾ ਦੇਖਦੇ ਆ। ਸੋ ਉੱਥੇ ਗਲਤੀ ਸੀਗੀ। ਪਰ ਹੁਣ ਜੋ ਕੁਝ ਪ੍ਰਕਾਸ਼ ਸਿੰਘ ਬਾਦਲ ਕਰ ਰਹੇ ਨੇ ਉਹ ਤੇ ਬਹੁਤ ਵੱਡੀ ਸਿਆਸਤ ਹੈ। ਪਿੰਡਾਂ ਦੇ ਵਿੱਚ ਜਾ ਕੇ ਇਸ ਤਰੀਕੇ ਦਾ ਡਰਾਵਾ, ਇਸ ਤਰੀਕੇ ਦਾ ਛਲਾਵਾ ਕਰ ਰਹੇ ਨੇ ਕਿ ਜੀ ਆਹ ਟੋਪੀ ਵਾਲੇ ਆ ਗਏ, ਫਲਾਣੇ ਆ ਗਏ, ਇਹਨਾਂ ਨੇ ਲੁੱਟ ਕੇ ਲੈ ਜਾਣਾ, ਪੰਜਾਬ ਦੇ ਦੁਸ਼ਮਣ। ਜਦ ਕਿ ਮੈਂ ਉਸ ਦਿਨ ਵੀ ਕਿਹਾ ਸੀਗਾ ਕਿ ਸੁਪਰੀਮ ਕੋਰਟ ਦੇ ਵਿੱਚੋਂ ਜਿਹੜਾ ਫੈਸਲਾ ਆਉਣਾ ਹੈ ਉਹ ਕਿਸੇ ਕੇਸ ਦਾ ਫੈਸਲਾ ਨਹੀਂ ਆਉਣਾ, ਉਹ ਸਿਰਫ ਰਾਏ ਆਉਣੀ ਹੈ, ਰਾਏ ਬਣ ਕੇ ਆਉਣੀ ਹੈ ਅਦਾਲਤ ਦੇ ਵਿੱਚੋਂ। ਹਾਂ ਬਿਲਕੁਲ, ਉਹਨਾਂ ਨੇ ਸਲਾਹ ਦੇਣੀ ਹੈ ਕਿ ਕੀ ਜਿਹੜਾ ਅਮਰਿੰਦਰ ਸਿੰਘ ਦਾ ਕਾਨੂੰਨ ਸੀ ਜਿਹਦੇ ਅਧੀਨ ਪਾਣੀਆਂ ਨਾਲ ਜੁੜੇ ਸਾਰੇ ਸਮਝੌਤੇ ਰੱਦ ਕੀਤੇ ਗਏ ਸਨ, ਕੀ ਉਹ ਜਾਇਜ਼ ਹੈ, ਵੈਧ ਹੈ, ਵੈਲਿਡ ਹੈ ਜਾਂ ਨਜਾਇਜ਼ ਹੈ। ਬਸ ਇਹਦੀ ਰਾਏ ਆਉਣੀ ਹੈ। ਬਾਅਦ ਦਾ ਜਿਹੜਾ ਹੈ ਉਹ ਬਾਅਦ ਨਾਲ ਦੇਖੀ ਜਾਏਗੀ ਕਿ ਰਾਸ਼ਟਰਪਤੀ ਕੀ ਫੈਸਲਾ ਦਿੰਦਾ, ਕਿ ਉਹ ਬਿੱਲ ਜਿਹੜਾ ਰੱਦ ਹੁੰਦਾ ਜਾਂ ਉਹਨੂੰ ਕਾਨੂੰਨੀ ਵੈਧਤਾ ਮਿਲਦੀ ਹੈ, ਕਾਨੂੰਨੀ ਜਾਇਜ਼ਤਾ ਮਿਲਦੀ ਹੈ, ਉਹ ਵੱਖਰੀ ਗੱਲ। ਪਰ ਹਵਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਉਹ ਇਸ ਤਰੀਕੇ ਦਾ ਖੜਾ ਕਰ ਰਿਹਾ ਕਿ SYL ਜਿਹੜੀ ਹੈ ਉਹ ਰਾਤੋਂ ਰਾਤ ਨਿਕਲ ਜਾਣੀ ਹੈ। ਪਰ ਦੂਜੇ ਪਾਸੇ ਜੇ ਗੱਲ ਹੁਣ ਆਪਾਂ ਸਟੈਂਡ ਸਪਸ਼ਟ ਕਰਨ ਦੀ ਕਰੀਏ ਤੇ ਪਹਿਲਾਂ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਜਿਹੜੀ ਇਹਨਾਂ ਦੀ 1978 ਵੇਲੇ ਦੀ ਜਿਹੜੀ ਟਰਮ ਸੀਗੀ ਮੁੱਖ ਮੰਤਰੀ ਦੀ, ਉਦੋਂ ਇਹਨਾਂ ਨੇ ਜਿਹੜਾ 2 ਕਰੋੜ ਦਾ ਚੈੱਕ ਲਿਆ ਸੀ ਉਹ ਕਿਹੜੇ ਵਾਹ 'ਚ ਲਿਆ ਸੀ, ਉਹਦਾ ਇਹ ਸਪਸ਼ਟ ਕਰਨਾ ਕਿ ਉਹ ਕਿਹੜੇ ਦਬਾਅ ਹੇਠ ਲੈ ਲਿਆ ਸੀ। ਉਦੋਂ ਇਹਨਾਂ ਨੂੰ ਨਹੀਂ ਸੀ ਪਤਾ ਕਿ ਪੰਜਾਬ ਦਾ ਇਹ ਪਾਣੀ ਨਹੀਂ, ਪੰਜਾਬ ਦਾ ਖੂਨ ਜਾਣਾ SYL ਦੇ ਵਿੱਚ। ਉਦੋਂ ਕਿ 2 ਕਰੋੜ ਦਾ ਜਿਹੜਾ ਚੈੱਕ ਸੀ ਉਹ ਕਬੂਲ ਕੀਤਾ ਗਿਆ। ਫਿਰ ਇਹ ਸਪਸ਼ਟ ਕਰਨਾ ਕਿ ਇਹਨਾਂ ਨੇ ਨਕੋਦਰ ਪਿਛਲੇ ਹਫ਼ਤੇ ਪਿੰਡ ਹੈ ਧਾਲੀਵਾਲ, ਉਸ ਪਿੰਡ ਦੇ ਵਿੱਚ ਖੜ ਕੇ ਪ੍ਰੈਸ ਕਾਨਫਰੰਸ ਦੇ ਵਿੱਚ ਆਖਿਆ ਕਿ ਅਸੀਂ 5 ਜਿਹੜੀ ਧਾਰਾ ਹੈ ਸੰਵਿਧਾਨ ਦੀ 5 ਧਾਰਾ ਜਿਹੜੀ ਉਹ ਰੱਦ ਕਰ ਦਿੱਤੀ, ਜਿਹਦੇ ਅਧੀਨ ਇਹ ਜਿਹੜਾ ਪਾਣੀ ਹਰਿਆਣੇ ਤੇ ਰਾਜਸਥਾਨ ਨੂੰ ਜਾਂਦਾ, ਇਹ ਕਹਿੰਦੇ ਜੀ ਅਸੀਂ ਰੱਦ ਹੀ ਕਰ ਦਿੱਤੀ ਹੈ। ਤੇ ਦੱਸੋ ਤੁਸੀਂ ਸਟੈਂਡ ਸਪਸ਼ਟ ਕਰੋ, ਜੇ ਰੱਦ ਕਰ ਦਿੱਤੀ ਹੈ ਤੇ ਤੁਸੀਂ ਫਿਰ ਮੂੰਹਾਂ ਕਿਉਂ ਨਹੀਂ ਲਾਇਆ ਨਹਿਰਾਂ ਨੂੰ, ਨੱਕਾ ਕਿਉਂ ਨਹੀਂ ਜੇ ਲਾਇਆ? ਤੇ ਜੇ ਤੁਸੀਂ ਇਹ ਧਾਰਾ ਰੱਦ ਨਹੀਂ ਕੀਤੀ ਤੇ ਫਿਰ ਲੋਕਾਂ ਨੂੰ ਗੁੰਮਰਾਹ ਕਿਉਂ ਕਰ ਰਹੇ ਹੋ? ਸਟੈਂਡ ਸਭ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੂੰ ਸਪਸ਼ਟ ਕਰਨਾ ਚਾਹੀਦਾ ਪਾਣੀਆਂ ਦੇ ਮੁੱਦੇ ਤੇ। ਜੀ 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 ਬਿਲਕੁਲ। ਤੇ ਅਗਲੀ ਆਪਾਂ ਗੱਲ ਕਰਦੇ ਹਾਂ ਪਤੀ ਪਤਨੀ ਦੀ ਨਕਲੀ ਪੁਲਿਸ ਨੇ ਫੜੀ। ਪਤੀ ਪਤਨੀ ਦਾ ਨਾਕਾ ਤੇ ਪੈ ਗਿਆ ਸਿਆਪਾ। ਇਹ ਪਤੀ ਪਤਨੀ ਦਾ ਜਿਹੜਾ ਜੋੜਾ ਸੀਗਾ ਜੀ ਉਹ ਨਾਕੇ ਲਾਉਂਦਾ ਸੀਗਾ। ਨਾਕੇ ਲਾ ਕੇ ਜਿਹੜਾ ਕੋਈ ਮੇਰੇ ਵਰਗਾ ਮਾਤੜ ਟੱਕਰ ਜਾਂਦਾ ਕਿ ਕਾਗਜ਼ ਕੂਗਜ਼ ਨਹੀਂ ਪੂਰੇ, ਉਹ ਕਹਿੰਦਾ ਕਿ ਲਾਓ ਦੇ ਕੇ ਜੀ ਛੱਡੋ ਖਹਿੜਾ, ਦਫਾ ਕਰੋ, ਕਿਹੜਾ ਜਾ ਕੇ ਚਲਾਨ ਭਰੇਗਾ, ਕਿਹੜਾ ਜਾ ਕੇ ਉੱਥੇ ਜੇਬਾਂ ਭਰੇਗਾ, ਤੁਸੀਂ ਉਹ ਹਿਸਾਬ ਕਿਤਾਬ ਕਰ ਲਓ। ਤੇ ਫਿਰ ਉਹ ਬਣਦਾ ਸਰਦਾ ਜਿਹੜਾ ਹਿਸਾਬ ਕਿਤਾਬ ਲਾ ਲੈਂਦੇ ਸਨ। ਇਹ ਜਿਹੜੇ ਦੋਵੇਂ ਪਤੀ ਪਤਨੀ ਸਨ, ਇੱਕ ਦਾ ਨਾਮ ਗੁਰਜੰਟ ਸਿੰਘ, ਪਤਨੀ ਦਾ ਨਾਮ ਰਵਨੀਤ ਕੌਰ ਆ,
ਇਹ ਕੱਥੂ ਨੰਗਲ ਪੁਲਿਸ ਹੈ ਜਿਹੜੀ ਅੰਮ੍ਰਿਤਸਰ ਦੀ, ਉਹਨਾਂ ਨੇ ਫੜਿਆ, ਦੇਖਿਆ ਕਿਤੇ ਨਾਕਾ ਲਾ ਕੇ ਖੜੇ ਸੀ। ਅਸਲੀ ਪੁਲਿਸ ਨੇ ਜਦੋਂ ਨਕਲੀ ਪੁਲਿਸ ਨੂੰ ਵੇਖਿਆ, ਉਹਨਾਂ ਨੇ ਕਿਹਾ ਕਿ ਮੁੰਡੇ ਦੀ ਛਾਤੀ ਤਾਂ ਜਿਹੜੀ ਉਹ ਮਸਾਂ ਮੰਜੀ ਦੀ ਹੀ ਜਿੱਡੀ ਆ, ਤੇ ਵਰਦੀ ਇਹਨੇ ਥਾਣੇਦਾਰ ਦੀ ਪਾਈ ਆ। ਜਦੋਂ ਉਹਨਾਂ ਨੇ ਕਿਹਾ ਕਾਕਾ ਆਇਡੈਂਟੀ ਕਾਰਡ ਤੇ ਕੱਢੀ, ਤੇ ਉਹ ਕਹਿੰਦਾ ਜੀ ਆਇਡੈਂਟੀ ਕਾਰਡ ਤੇ ਹੈ ਨਹੀਂ। ਉਹਨਾਂ ਕਿਹਾ ਕਿ ਕੋਈ ਗੱਲ ਨਹੀਂ, ਜੇ ਆਇਡੈਂਟੀ ਕਾਰਡ ਨਹੀਂ ਹੈਗਾ ਕੋਈ ਗੱਲ ਨਹੀਂ, ਅਸੀਂ ਤੇਰਾ ਪਾਸਪੋਰਟ ਹੀ ਬਣਾ ਦਿੰਦੇ ਹਾਂ, ਜੇਲ੍ਹ ਦਾ ਆ ਜਾ। ਤਾਂ ਦੋਨੇ ਪਤੀ ਪਤਨੀ ਸੀਗੇ ਜਿਹੜੇ ਉਹ ਅਰੈਸਟ ਕਰ ਲਏ ਗਏ। ਹੁਣ ਜਿਹੜੀ ਉਹ ਰਵਨੀਤ ਕੌਰ ਆ, ਉਹ ਇੱਕ ਥਾਣੇਦਾਰ ਦੀ ਕੁੜੀ ਆ, ਇਹਦੇ ਨਾਲ ਵਿਆਹੀ ਸੀ। ਉਹ ਕਹਿੰਦੀ ਕਿ ਮੈਨੂੰ ਬੜਾ ਚਾਅ ਸੀ, ਮੇਰੀ ਬੜੀ ਤਮੰਨਾ ਹੁੰਦੀ ਸੀ ਵਰਦੀ ਪਹਿਨਣ ਦੀ, ਸੋ ਮੈਂ ਇਹਨੂੰ ਕਿਹਾ ਕਿ ਵਰਦੀ ਪਹਿਨਾ ਦੇ। ਉਹਨੇ ਮੈਨੂੰ ਤੇ ਵਰਦੀ ਪਹਿਨਾਈ, ਆਪ ਵੀ ਪਾ ਲਿਆ, ਆਪ ਵੀ ਇਹ ਜਿਹੜਾ ਵਰਦੀ ਵਾਲਾ ਥਾਣੇਦਾਰ ਵਾਲਾ ਸਾਰਾ ਲਿਬਾਸ ਸੀ ਪਾ ਲਿਆ। ਸੋ ਅਸੀਂ ਇਸ ਭੁਲੇਖੇ 'ਚ ਹੀ ਨਾਕਾ ਲਾ ਲਿਆ। ਉਹ ਜਿਵੇਂ ਹੁਣ ਇਹ ਬੀਬੀ ਤਾਂ ਕਹਿਣ ਡਈ ਆ ਕਿ ਮੈਨੂੰ ਚਾਅ ਸੀਗਾ, ਮੇਰੀ ਤਮੰਨਾ ਸੀ, ਮੇਰੀ ਰੀਝ ਸੀ ਵਰਦੀ ਪਾਉਣ ਦੀ, ਸੋ ਪੂਰੀ ਕਰ ਦਿੱਤੀ। ਪਰ ਹੁਣ ਸ਼ਾਇਦ ਮੁੰਡਾ ਜੇਲ੍ਹ ਦੇ ਅੰਦਰ ਜਾ ਕੇ, ਜਿਵੇਂ ਚਮਕੀਲਾ ਕਹਿੰਦਾ ਸੀ, ਸਹੁਰੇ ਦੀ ਲਾਲ ਮਰੂਤੀ ਨੇ ਚੱਕਾ ਜਾਮ ਕਰਾਤਾ। ਉਹ ਹੁਣ ਮੁੰਡਾ ਜ਼ਰੂਰ ਕਿਹਾ ਕਰੇਗਾ ਜਾ ਕੇ ਕਿ ਸਹੁਰੇ ਦੀ ਵਰਦੀ ਨੇ ਪਿਆਲਾ ਦੇ ਦਾਲ ਦਾ ਪਿਆਤਾ, ਉਹ ਜ਼ਰੂਰ ਕਹਿ ਕਰੇਗਾ ਜਾ ਕੇ। ਜੀ, ਇਹ ਹੈ ਤਾਂ ਬੰਟੀ ਬਬਲੀ ਨਿਕਲੇ, ਹੁਣ ਜੋ ਮਰਜ਼ੀ ਕਹੀ ਜਾਣ ਬਾਅਦ ਦੇ ਵਿੱਚ। ਜੀ, ਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਿਓ, ਹਾਸਤੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।